IAS ਇੱਕ ਬਹੁਤ ਵੱਡਾ ਅਹੁਦਾ ਗਿਣਿਆ ਜਾਂਦਾ ਹੈ, ਪਰ ਮਾਫੀਏ ਦੇ ਹੌਸਲੇ ਇਸ ਤੋਂ ਵੀ ਜ਼ਿਆਦਾ ਵੱਡੇ ਨੇ। IAS ਨੂੰ ਬੰਧਕ ਬਣਾਇਆ ਹੀ ਨਹੀਂ, ਬੰਧਕ ਬਣਾ ਕੇ ਕੁੱਟਿਆ। ਕਿੱਥੇ ਵਾਪਰੀ ਹੈ ਜੀ ਇਹ ਘਟਨਾ? ਜੀ ਬਿਲਕੁਲ, ਇਹ ਮੋਦੀ ਜੀ ਦਾ ਗੁਜਰਾਤ ਤੇ ਜੀ। ਗੁਜਰਾਤ ਦੇ ਵਿੱਚ ਇਹ ਨੇ ਹਾਲਾਤ। ਦੇਖੋ ਗੱਲ ਇਹ ਹੈ ਕਿ IAS ਬਣਨ ਦੀਆਂ ਜਿਹੜੀਆਂ ਕਹਿ ਲਓ ਖੂਬੀਆਂ ਨੇ, ਉਹ ਤਾਂ ਆਪਾਂ ਨੂੰ ਪਤਾ ਹੈ ਕਿ ਬਾਈ IAS ਬਣ ਗਿਆ ਬੰਦਾ ਤੇ ਬੜਾ ਉਹ ਮਤਲਬ ਕਿ ਰੋਬ ਸ਼ੋਭ ਰੱਖਦਾ ਤੇ ਬਹੁਤ ਕੁਝ ਕਰਨ ਤੇ ਬਦਲਣ ਦੀ ਉਹਦੇ ਕੋਲ ਤਾਕਤ ਹੁੰਦੀ ਹੈ। ਪਰ IAS ਦਾ ਵੀ ਇੱਕ ਪੜਾਅ ਹੈ। ਇਹ ਨਹੀਂ ਹੈ ਕਿ ਬੰਦਾ ਸਿੱਧਾ ਹੀ ਜਾ ਕੇ ਤੇ ਉਸ ਕੁਰਸੀ ਤੇ, ਆਰਾਮ ਵਾਲੀ ਕੁਰਸੀ ਤੇ ਬੈਠ ਜਾਏਗਾ। ਉਹਦਾ ਵੀ ਇੱਕ ਸਿਲਸਿਲਾ ਹੈ ਪੜਾਵਾਂ ਦਾ। ਜੇ ਕਹ ਲਈਏ ਪੜਾਅ ਮੈਂ ਕਹਿ ਗਿਆ, ਪਰ ਪੜਾਅ ਹੁੰਦੇ ਨੇ ਅਲੱਗ-ਅਲੱਗ। ਅਸਲ 'ਚ ਇਹੀ ਹੈ ਕਿ ਸ਼ੁਰੂ ਦੇ ਵਿੱਚ ਤੁਹਾਨੂੰ ਫੀਲਡ 'ਚ ਕੰਮ ਕਰਨਾ ਪੈਂਦਾ, ਬਹੁਤ ਕੁਝ ਸਹਿਣਾ ਪੈਂਦਾ ਹੈ। ਤਾਂ ਗੱਲ ਇਹ ਹੈ ਕਿ ਇਹ ਘਟਨਾ ਹੈਗੀ ਆ ਅੱਜ ਤੋਂ 2 ਦਿਨ ਪਹਿਲਾਂ ਦੀ, ਪਰ ਕਿਉਂਕਿ ਹੁਣ ਸੁਰਖੀਆਂ ਅੱਜ ਬਣੀਆਂ ਨੇ, ਅੱਜ ਪੂਰੇ ਜਿੱਦਾਂ ਕਹਿ ਲਓ ਕਿ ਇੰਡੀਆ ਦੇ ਵਿੱਚ ਇਹ ਖਬਰ ਜਿਹੜੀ ਹੈ ਚਰਚਿਤ ਹੋਈ। ਲੋਕਲ ਜਿਹੜੇ ਸਥਾਨਕ ਮੀਡੀਆ ਆਊਟਲੈਟ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਖਬਰ ਕੀਤੀ, ਫਿਰ ਬਾਅਦ ਦੇ ਵਿੱਚ ਚੱਲਿਆ। ਬਹਰਹਾਲ ਗੁਜਰਾਤ ਦੇ ਵਿੱਚੋਂ ਜਿਹੜੀ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਦਰਅਸਲ ਇਸ IAS ਦਾ ਨਾਮ ਜਿਹੜਾ ਸੀਗਾ ਉਹ ਸੀਗਾ ਸਾਂਗਵਾਨ ਜੀ। ਇਹ ਜਿਹੜਾ ਸਾਂਗਵਾਨ ਸਾਹਿਬ ਸੀਗਾ, ਇਹ UPSC ਦਾ ਟੌਪਰ ਆ। ਪਹਿਲੀ ਗੱਲ ਤੇ ਇਹ ਦੇਖੋ, ਠੀਕ ਹੈ, ਕਿ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਆ ਕਿ ਜੇ ਸਾਡਾ ਕੋਈ UPSC ਦਾ ਟੌਪਰ ਆ ਤੇ ਉਹਦਾ ਕੀ ਹਾਲ ਜਿਹੜਾ ਹੈ ਮਾਫੀਆ ਕਰ ਰਿਹਾ। ਤਾਂ ਖੈਰ ਇਹ ਜਿਹੜੇ ਸਾਂਗਵਾਨ ਸਾਹਿਬ ਸੀਗੇ, ਇਹ ਅਸਲ 'ਚ ਇੱਕ ਜ਼ਿਲ੍ਹਾ ਉੱਥੇ ਉਹਦੇ ਵਿੱਚ ਧਰੋਈ ਇੱਕ ਬੰਨ ਪੈਂਦਾ, ਡੈਮ ਜਿਹਨੂੰ ਆਪਾਂ ਕਹਿ ਲਈਏ। ਉੱਥੇ ਵਿੱਚ ਜਿਹੜਾ ਇੱਕ ਫਿਸ਼ਿੰਗ ਦਾ ਕੋਈ ਇਹਨਾਂ ਦਾ ਪ੍ਰੋਜੈਕਟ ਸੀਗਾ, ਉਹਨੂੰ ਵੇਖਣ ਗਿਆ ਸੀ, ਉਹਦੀ ਇੰਸਪੈਕਸ਼ਨ ਕਰਨ ਗਿਆ ਸੀਗਾ। ਜਦੋਂ ਇਸ ਅਫਸਰ ਨੇ ਜਾ ਕੇ ਵੇਖਿਆ ਕਿ ਸਰਕਾਰ ਜੋ ਸਬਸਿਡੀ ਵਗੈਰਾ ਦਿੰਦੀ ਹੈ, ਉੱਥੇ ਨਾ ਕੇਜ ਲਾ ਕੇ ਮਤਲਬ ਕਿ ਮੱਛੀ ਜਿਹੜੀ ਹੈ ਪਾਲਣ ਦਾ ਕੰਮ ਕੀਤਾ ਜਾਂਦਾ, ਤਾਂ ਉਹਦੇ ਵਾਸਤੇ ਸਬਸਿਡੀ ਜਿਹੜੀ ਹੈ ਬਕਾਇਦਾ ਦਿੱਤੀ ਜਾਂਦੀ ਹੈ। ਇਹਨਾਂ ਨੇ ਜਦੋਂ ਜਾ ਕੇ ਸੰਬੰਧਿਤ ਠੇਕੇਦਾਰ ਨੂੰ ਸਵਾਲ ਕਰਨੇ ਸ਼ੁਰੂ ਕੀਤੇ ਤੇ ਠੇਕੇਦਾਰ ਕਸੂਤਾ ਫਸ ਗਿਆ। ਜਦੋਂ ਉਹਨੇ ਆਪਣੇ ਆਪ ਨੂੰ ਘਿਰਿਆ ਵੇਖਿਆ ਕਿ ਮੈਂ ਤੇ ਕਸੂਤਾ ਫਸ ਰਿਹਾ, ਤਾਂ ਫਿਰ ਉਸ ਬੰਦੇ ਨੇ ਗੁੱਸੇ 'ਚ ਆ ਕੇ ਪਹਿਲਾਂ ਇਸ ਅਫਸਰ ਦੇ ਨਾਲ ਤਲਕਲਾਮੀ ਕੀਤੀ ਤੇ ਉਸ ਤੋਂ ਬਾਅਦ ਇਹਦੇ ਗੋਡੇ ਤੇ ਮਾਰੀ ਸਭ ਤੋਂ ਪਹਿਲਾਂ। ਉਸ ਤੋਂ ਬਾਅਦ ਉਹਦੇ 4 ਹੋਰ ਸਾਥੀ ਆ ਜਾਂਦੇ ਆ, ਉਹਨਾਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ। 10-12 ਹੋਰ ਆ ਜਾਂਦੇ ਆ, ਫਿਰ ਉਹਨਾਂ ਨੇ ਸਾਰੀ ਟੀਮ ਜਿਹੜੀ ਸੀਗੀ, ਯਾਨੀ ਹੋਰ ਕੁਝ ਸਟਾਫ ਦੇ ਨਾਲ ਹੋਣਗੇ, ਸਬਆਰਡੀਨੇਟ ਜਿਹੜੇ ਹੁੰਦੇ ਇਹਨਾਂ ਦੇ, ਤਾਂ ਉਹ ਸਾਰੇ ਦੇ ਸਾਰੇ ਇਹਨਾਂ ਨੇ ਬੰਦੀ ਬਣਾ ਲਏ। ਤਾਂ ਹੁਣ ਜਦੋਂ ਇਹ ਗੱਲ ਨਿਕਲੀ ਆ ਤਾਂ ਇਹਦੇ ਵਿੱਚ ਦੱਸਦੇ ਆ ਕਿ ਕੁਝ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਨੇ, ਪਰ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਉਹ ਸਾਰੇ ਦੇ ਸਾਰੇ ਫੜੇ ਨਹੀਂ ਗਏ। ਖਾਸ ਤੌਰ ਤੇ ਜਿਹੜਾ ਮੁੱਖ ਦੋਸ਼ੀ ਹੈ ਬਾਬੂ ਪਰਮਾਰ, ਉਹਦਾ ਨਾਮ ਆ ਬਾਬੂ ਪਰਮਾਰ, ਹਾਲੇ ਤੱਕ ਫਰਾਰ ਆ ਤੇ ਇਹਦੀ ਭਾਲ ਜਿਹੜੀ ਆ ਬੜੇ ਜ਼ੋਰ ਸ਼ੋਰ ਨਾਲ ਕੀਤੀ ਜਾ ਰਹੀ ਆ। ਅੱਜ ਜੇ ਤੁਸੀਂ ਦੇਖੋਗੇ ਆਸਟ੍ਰੇਲੀਆ ਅਤੇ ਭਾਰਤ ਦੇ ਦਰਮਿਆਨ ਇੱਕ ਬੜਾ ਮਹੱਤਵਪੂਰਨ ਟੈਸਟ ਖੇਲਿਆ ਜਾ ਰਿਹਾ ਗੁਜਰਾਤ ਦੇ ਵਿੱਚ, ਅਹਿਮਦਾਬਾਦ ਦੇ ਵਿੱਚ। ਨਰਿੰਦਰ ਮੋਦੀ ਜੀ ਤੇ ਜਿਹੜੇ ਹੈਗੇ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਜੀ, ਇਹ ਸਾਰੇ ਮੈਚ ਵੇਖਣ ਗਏ ਸਨ ਉੱਥੇ। ਇੱਕ ਐਸਾ ਇਵੈਂਟ ਬਣਾਇਆ ਕਿ ਟੈਸਟ ਕ੍ਰਿਕਟ, ਮਰਦੀ ਟੈਸਟ ਕ੍ਰਿਕਟ ਜਿੱਦਾਂ ਕਹਿ ਲਈਏ ਕਿ ਅੱਜ ਪੂਰੀ ਛਾਈ ਹੋਈ ਸੀ। ਬਹੁਤ ਹਜ਼ਾਰਾਂ ਲੋਕ ਉੱਥੇ ਪਹੁੰਚੇ ਹੋਏ ਸਨ। ਹਾਲਾਂਕਿ ਟਿਕਟਾਂ ਇਹਨਾਂ ਨੇ ਆਪਣੇ ਬੰਦਿਆਂ ਨੂੰ ਕਿਹਾ ਸੀਗਾ ਕਿ ਖਰੀਦੋ ਹਰ ਹਾਲਤ ਦੇ ਵਿੱਚ। ਮਤਲਬ ਕਿ ਇੱਕ ਪਾਸੇ ਤੇ ਗੁਜਰਾਤ ਨੂੰ ਪੂਰੇ ਨਕਸ਼ੇ ਤੇ ਚਮਕਾਇਆ ਜਾ ਰਿਹਾ ਸੀ ਸੰਸਾਰ ਦੇ, ਤੇ ਦੂਸਰੇ ਪਾਸੇ ਇਹ ਜਿਹੜੀ ਬਦਨਾਮੀ ਵਾਲੀ ਖਬਰ ਆਈ ਹੈ। ਸੋ ਇਸ ਕਰਕੇ ਹੁਣ ਬਹੁਤ ਜ਼ੋਰ ਸ਼ੋਰ ਦੇ ਨਾਲ ਬਾਬੂ ਪਰਮਾਰ ਨੂੰ ਭਾਲ ਲਿਆ ਜਾ ਰਿਹਾ ਹੈ ਕਿ ਭੱਜ ਕਿੱਥੋਂ ਤੱਕ ਭੱਜਦਾ, ਛੱਡਾਂਗੇ ਤੈਨੂੰ ਲੱਭ ਕੇ। ਸੋ ਬਹੁਤ ਬੁਰਾ ਐਕਸਪੀਰੀਅੰਸ ਹੈ। ਜਿਹੜੇ ਇਹ ਨੌਜਵਾਨ ਸਾਂਗਵਾਨ ਸਾਹਿਬ ਨੇ, UPSC ਦੇ ਟੌਪਰ, ਬਹੁਤ ਬੁਰਾ ਸਲੂਕ ਕੀਤਾ ਗਿਆ ਮਾਫੀਏ ਵੱਲੋਂ। ਜੀ ਮਿੰਟੂ ਜੀ, ਤੁਸੀਂ ਇਸੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ, ਥੋੜੇ ਸਮੇਂ ਦੀ ਗੱਲ ਹੀ ਆ, ਆਪਾਂ ਖਬਰਾਂ ਦੇ ਵਿੱਚ ਚਰਚਾ ਕੀਤੀ ਸੀ, ਹਰਿਆਣੇ ਦੇ ਵਿੱਚ ਮਾਫੀਏ ਦੇ ਇੱਕ ਟਿੱਪਰ ਨੇ ਇੱਕ ਬਹੁਤ ਵੱਡੇ ਅਹੁਦੇ ਤੇ ਬੈਠੇ ਪੁਲਿਸ ਅਫਸਰ ਨੂੰ ਕੁਚਲਤਾ ਸੀ ਜਦੋਂ ਰੋਕਣਾ ਚਾਹਿਆ ਸੀ। ਹਾਂਜੀ ਕੁਚਲਤਾ ਸੀ। ਏਦਾਂ ਹੋਇਆ, ਬਥੇਰੀ ਵਾਰੀ ਹੋਇਆ। UP 'ਚ ਵੀ ਇੱਕ ਵਾਰੀ ਇਸ ਤਰ੍ਹਾਂ ਹੋਇਆ ਸੀਗਾ ਤੇ ਆਪਣੇ ਪੰਜਾਬ 'ਚ ਵੀ ਹੋਇਆ।
ਪੰਜਾਬ 'ਚ ਵੀ ਇੱਕ ਵਾਰੀ ਫੜ ਕੇ ਉਹਨਾਂ ਨੇ ਟੀਮ ਕੁੱਟੀ ਸੀ ਪਟਿਆਲੇ। ਤੇ ਇੱਕ ਬੀਬੀ ਜਿਹੜੀ ਸੀਗੀ ਬੜੀ ਉਹ ਮਤਲਬ ਕਿ ਤੇਜ਼ ਤਰਾਰ ਅਫਸਰ ਸੀਗੀ, ਯੰਗ ਲੇਡੀ ਅਫਸਰ ਸੀ ਜੀ। ਤੇ ਉਹ ਮਸਾਂ ਬਚ ਕੇ ਨਿਕਲੀ ਸੀ। ਉਹਦੇ ਨਾਲ ਪਤਾ ਨਹੀਂ ਰਾਤ ਨੂੰ ਕੀ ਹੋ ਜਾਣਾ ਸੀਗਾ। ਮਾਫੀਆ ਪੈ ਗਿਆ ਸੀ ਮਗਰ। ਜੀ, ਜੀ।